ਯੂਐਸ ਨੇ ਉਹਨਾਂ ਲੋਕਾਂ ਦਾ ਟੈਂਪਰੇਰੀ ਪ੍ਰੋਟੈਕਟਡ ਸਟੇਟਸ ਜੋ ਇਮੀਗ੍ਰੈਂਟਸ ਦਾ ਹੈਗਾ, ਖਾਸ ਕਰਕੇ ਜਿਹੜੇ ਹੋਂਡੂਰਾਸ ਜਾਂ ਨਿਕਾਰਾਗੁਆ ਦੇ ਆ, ਉਸ ਨੂੰ ਹਟਾ ਦਿੱਤਾ ਹੈਗਾ। 72,000 ਦੇ ਕਰੀਬ ਹੋਂਡੂਰਾਸ ਦੇ ਰਹਿਣ ਵਾਲੇ ਲੋਕ, 4,000 ਦੇ ਕਰੀਬ ਨਿਕਾਰਾਗੁਆ ਦੇ, ਜੋ 1990 ਤੋਂ ਇੱਥੇ ਰਹਿ ਰਹੇ ਸੀ, ਉਹਨਾਂ ਨੂੰ ਵਰਕ ਪਰਮਿਟ ਵੀ ਦਿੱਤਾ ਗਿਆ ਸੀ। ਹੁਣ ਉਹਨਾਂ ਦਾ ਜਿਹੜਾ ਇਹ ਸਟੇਟਸ ਆ ਟੀਪੀਐਸ, ਉਸ ਨੂੰ ਜਿਹੜਾ ਟਰੰਪ ਸਰਕਾਰ ਨੇ ਰਿਮੂਵ ਕਰ ਦਿੱਤਾ ਹੈ। ਸੋ ਅਲਟੀਮੇਟਲੀ ਉਹਨਾਂ ਨੂੰ ਇੱਥੋਂ ਜਿਹੜਾ ਆ ਡਿਪੋਰਟ ਕੀਤਾ ਜਾਊਗਾ। ਜਿਹੜਾ ਟੀਪੀਐਸ ਪ੍ਰੋਗਰਾਮ ਹੈਗਾ, ਇਹਦੇ ਵਿੱਚ 100 ਨਹੀਂ, ਇਕੱਲਾ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਇਮੀਗ੍ਰੈਂਟਸ ਆ, ਅਫਗਾਨਿਸਤਾਨ ਤੋਂ, ਕੈਮਰੂਨ, ਹੇਤੀ, ਹੋਂਡੂਰਾਸ, ਨੇਪਾਲ, ਨਿਕਾਰਾਗੁਆ, ਵੈਨਜ਼ੂਏਲਾ, ਇਹਨਾਂ ਮੁਲਕਾਂ ਤੋਂ ਆ ਕੇ ਇੱਥੇ ਵਸੇ ਸੀ ਤੇ ਉਹਨਾਂ ਨੂੰ ਇਹ ਜਿਹੜਾ ਸਟੇਟਸ ਬਾਈਡਨ ਐਡਮਿਨਿਸਟ੍ਰੇਸ਼ਨ ਵੱਲੋਂ ਦਿੱਤਾ ਗਿਆ ਸੀਗਾ। ਤੇ ਉਹ ਪਹਿਲੇ ਐਡਮਿਨਿਸਟ੍ਰੇਸ਼ਨ ਵੱਲੋਂ ਦਿੱਤਾ ਗਿਆ ਸੀ, ਐਕਚੁਅਲੀ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਰਿਨਿਊ ਕਰ ਦਿੱਤਾ ਸੀਗਾ। ਹੋਂਡੂਰਾਸ ਤੇ ਨਿਕਾਰਾਗੁਆ ਚ 1999 ਚ ਬਹੁਤ ਜ਼ਿਆਦਾ ਜਿਹੜੇ ਹਰੀਕੇਨ ਆਏ ਸੀ, ਉਸ ਤੋਂ ਬਾਅਦ ਲੋਕ ਇੱਥੇ ਆਏ ਸੀਗੇ। ਸੋ ਹੋਮਲੈਂਡ ਸਿਕਿਉਰਿਟੀ ਦੇ ਸੈਕਟਰੀ ਕ੍ਰਿਸਟੀ ਨੋਇਮ ਨੇ ਇਹ ਕਿਹਾ, ਜਿਹੜਾ ਇਹਦਾ ਟੀਪੀਐਸ ਸਟੇਟਸ ਹੈਗਾ, ਸੋ ਇਹ ਦੋ ਮੁਲਕਾਂ ਵਾਲੇ ਲੋਕਾਂ ਦਾ, ਉਹਨਾਂ ਨੂੰ ਜਿਹੜਾ ਆ ਇਮੀਡੀਏਟਲੀ ਜਿਹੜਾ ਆ ਮੁਲਕ ਛੱਡ ਕੇ ਜਾਣ ਲਈ ਕਿਹਾ ਜਾਊਗਾ। ਸੋ ਬਹੁਤ ਸਾਰੇ ਲੋਕਾਂ ਨੇ ਆਪਣੀਆਂ ਜੌਬਸ ਆਲਰੇਡੀ ਲੂਜ਼ ਕਰਨੀਆਂ ਸ਼ੁਰੂ ਕਰ ਦਿੱਤੀਆਂ, ਕਿਉਂਕਿ ਉਹਨਾਂ ਦਾ ਜਿਹੜਾ ਵਰਕ ਪਰਮਿਟ ਆ ਉਹ ਐਕਸਪਾਇਰ ਹੋ ਗਿਆ ਹੈ। ਜੀ, ਯੂਐਸ ਨੇ ਉਹਨਾਂ ਲੋਕਾਂ ਦਾ ਟੈਂਪਰੇਰੀ ਪ੍ਰੋਟੈਕਟਡ ਸਟੇਟਸ ਜੋ ਇਮੀਗ੍ਰੈਂਟਸ ਦਾ ਹੈਗਾ, ਖਾਸ ਕਰਕੇ ਜਿਹੜੇ ਹੋਂਡੂਰਾਸ ਜਾਂ ਨਿਕਾਰਾਗੁਆ ਦੇ ਆ, ਉਸ ਨੂੰ ਹਟਾ ਦਿੱਤਾ ਹੈਗਾ। 72,000 ਦੇ ਕਰੀਬ ਹੋਂਡੂਰਾਸ ਦੇ ਰਹਿਣ ਵਾਲੇ ਲੋਕ, 4,000 ਦੇ ਕਰੀਬ ਨਿਕਾਰਾਗੁਆ ਦੇ, ਜੋ 1990 ਤੋਂ ਇੱਥੇ ਰਹਿ ਰਹੇ ਸੀ, ਉਹਨਾਂ ਨੂੰ ਵਰਕ ਪਰਮਿਟ ਵੀ ਦਿੱਤਾ ਗਿਆ ਸੀ। ਹੁਣ ਉਹਨਾਂ ਦਾ ਜਿਹੜਾ ਇਹ ਸਟੇਟਸ ਆ ਟੀਪੀਐਸ, ਉਸ ਨੂੰ ਜਿਹੜਾ ਟਰੰਪ ਸਰਕਾਰ ਨੇ ਰਿਮੂਵ ਕਰ ਦਿੱਤਾ ਹੈ। ਸੋ ਅਲਟੀਮੇਟਲੀ ਉਹਨਾਂ ਨੂੰ ਇੱਥੋਂ ਜਿਹੜਾ ਆ ਡਿਪੋਰਟ ਕੀਤਾ ਜਾਊਗਾ। ਜਿਹੜਾ ਟੀਪੀਐਸ ਪ੍ਰੋਗਰਾਮ ਹੈਗਾ, ਇਹਦੇ ਵਿੱਚ 100 ਨਹੀਂ, ਇਕੱਲਾ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਇਮੀਗ੍ਰੈਂਟਸ ਆ, ਅਫਗਾਨਿਸਤਾਨ ਤੋਂ, ਕੈਮਰੂਨ, ਹੇਤੀ, ਹੋਂਡੂਰਾਸ, ਨੇਪਾਲ, ਨਿਕਾਰਾਗੁਆ, ਵੈਨਜ਼ੂਏਲਾ, ਇਹਨਾਂ ਮੁਲਕਾਂ ਤੋਂ ਆ ਕੇ ਇੱਥੇ ਵਸੇ ਸੀ ਤੇ ਉਹਨਾਂ ਨੂੰ ਇਹ ਜਿਹੜਾ ਸਟੇਟਸ ਬਾਈਡਨ ਐਡਮਿਨਿਸਟ੍ਰੇਸ਼ਨ ਵੱਲੋਂ ਦਿੱਤਾ ਗਿਆ ਸੀਗਾ। ਤੇ ਉਹ ਪਹਿਲੇ ਐਡਮਿਨਿਸਟ੍ਰੇਸ਼ਨ ਵੱਲੋਂ ਦਿੱਤਾ ਗਿਆ ਸੀ, ਐਕਚੁਅਲੀ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਰਿਨਿਊ ਕਰ ਦਿੱਤਾ ਸੀਗਾ। ਹੋਂਡੂਰਾਸ ਤੇ ਨਿਕਾਰਾਗੁਆ ਚ 1999 ਚ ਬਹੁਤ ਜ਼ਿਆਦਾ ਜਿਹੜੇ ਹਰੀਕੇਨ ਆਏ ਸੀ, ਉਸ ਤੋਂ ਬਾਅਦ ਲੋਕ ਇੱਥੇ ਆਏ ਸੀਗੇ। ਸੋ ਹੋਮਲੈਂਡ ਸਿਕਿਉਰਿਟੀ ਦੇ ਸੈਕਟਰੀ ਕ੍ਰਿਸਟੀ ਨੋਇਮ ਨੇ ਇਹ ਕਿਹਾ, ਜਿਹੜਾ ਇਹਦਾ ਟੀਪੀਐਸ ਸਟੇਟਸ ਹੈਗਾ, ਸੋ ਇਹ ਦੋ ਮੁਲਕਾਂ ਵਾਲੇ ਲੋਕਾਂ ਦਾ, ਉਹਨਾਂ ਨੂੰ ਜਿਹੜਾ ਆ ਇਮੀਡੀਏਟਲੀ ਜਿਹੜਾ ਆ ਮੁਲਕ ਛੱਡ ਕੇ ਜਾਣ ਲਈ ਕਿਹਾ ਜਾਊਗਾ। ਸੋ ਬਹੁਤ ਸਾਰੇ ਲੋਕਾਂ ਨੇ ਆਪਣੀਆਂ ਜੌਬਸ ਆਲਰੇਡੀ ਲੂਜ਼ ਕਰਨੀਆਂ ਸ਼ੁਰੂ ਕਰ ਦਿੱਤੀਆਂ, ਕਿਉਂਕਿ ਉਹਨਾਂ ਦਾ ਜਿਹੜਾ ਵਰਕ ਪਰਮਿਟ ਆ ਉਹ ਐਕਸਪਾਇਰ ਹੋ ਗਿਆ ਹੈ। ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਰਾਸ਼ਟਰਪਤੀ ਟਰੰਪ ਨੇ ਅੱਜ ਐਲਾਨ ਕੀਤਾ ਵੀ ਜਾਪਾਨ ਤੇ ਸਾਊਥ ਕੋਰੀਆ ਤੋਂ ਆ ਰਿਹਾ ਜਿਹੜਾ ਸਮਾਨ ਆ, ਉਸ ਦੇ ਉੱਤੇ 25% ਟੈਕਸ ਲਗਾਇਆ ਜਾਊਗਾ।